व्यूअर्स वेलकम बैक ऑन प्रोग्राम। सो व्यूअर्स एंड वाले सैक्शन ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੋਂ ਜੁੱਤੀਆਂ ਖਾ ਕੇ ਅਤੇ ਆਪਣੀ ਫੋਰਨ ਪਾਲਿਸੀ ਵਿੱਚ ਪੂਰੀ ਤਰ੍ਹਾਂ ਫੇਲ ਭਾਰਤ ਵੱਲੋਂ ਪਾਕਿਸਤਾਨ ਤੇ ਬਾਰ-ਬਾਰ ਜਿਹੜਾ ਨਿਸ਼ਾਨਾ ਹੈ ਉਹ ਕੱਸਿਆ ਜਾ ਰਿਹਾ ਹੈ। ਔਰ ਯੂਨਾਈਟਿਡ ਨੇਸ਼ਨਸ ਵਿੱਚ ਭਾਰਤੀ ਨੁਮਾਇੰਦੇ ਨੇ ਪਾਕਿਸਤਾਨ ਨੂੰ ਮੁੰਬਈ, ਪਠਾਨਕੋਟ ਅਤੇ ਪੁਲਵਾਮਾ ਦੇ ਦਹਿਸ਼ਤਗਰਦ ਹਮਲਿਆਂ ਲਈ ਦੋਸ਼ੀ ਦੱਸਦਿਆਂ ਕਿਹਾ ਹੈ ਕਿ ਇਹਨਾਂ ਦਹਿਸ਼ਤਗਰਦਾਂ ਨੇ ਅੱਜ ਵੀ ਪਾਕਿਸਤਾਨ ਵਿੱਚ ਪਨਾਹ ਲਈ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਪਿਛਲੇ ਦਿਨਾਂ 'ਚ ਜਦੋਂ ਲਤਾ ਮੰਗੇਸ਼ਕਰ ਦੀ ਡੈਥ ਹੋਈ ਤੇ ਜਿੰਨਾ ਆਊਟਪੋਰਿੰਗ ਆਫ ਲਵ ਉਹਦੇ ਲਈ ਭਾਰਤ ਦੇ ਵਿੱਚ ਸੀ, ਆਲਮੋਸਟ ਉਨਾ ਹੀ ਪਾਕਿਸਤਾਨ ਦੇ ਵਿੱਚ ਵੀ ਸੀ। ਔਰ ਜਿਵੇਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਟਵੀਟ ਕੀਤਾ, ਆਮ ਲੋਕਾਂ ਨੇ ਵੀ, ਹਾਲਾਂ ਅਸੀਂ ਉਹਦਾ ਦੂਸਰਾ ਪੱਖ ਵੀ ਦਿਖਾਇਆ ਸੀ, ਮੈਂ ਹੁਣ ਉਹਨੂੰ ਨਹੀਂ ਡਿਸਕਸ ਕਰਾਂਗਾ। ਤੇ ਇੱਕ ਹੋਰ ਸੱਜਣ ਜਿਨ੍ਹਾਂ ਦੇ ਨਾਲ ਗੱਲ ਹੋਈ, ਮੈਂ ਕਿਹਾ ਜੀ ਇਹ ਲਤਾ ਨੇ ਹਿੰਦੂਤਵਾ ਦਾ ਝੰਡਾ ਵੀ ਚੁੱਕਿਆ, ਸਾਵਰਕਰ ਦੀ ਥਾਟ ਵੀ, ਬਾਲ ਠਾਕਰੇ ਵੀ, ਦੂਸਰਾ ਵੀ, ਕਿ ਪਾਕਿਸਤਾਨੀਆਂ ਨੂੰ ਜਾਂ ਜਿਹੜੇ ਸਣੇ ਇਮਰਾਨ ਖਾਨ ਜਾਂ ਦੂਜੇ ਇਹ ਪਤਾ ਨਹੀਂ ਹੈ ਵੀ ਉਹਦੀ ਫਲਿੱਪ ਸਾਈਡ ਕੀ ਹੈ। ਤਾਂ ਉਹਨਾਂ ਨੇ ਬੜੀ ਚੰਗੀ ਗੱਲ ਕਹੀ। ਉਹ ਮੈਨੂੰ ਕਹਿੰਦੇ ਜੀ ਗੱਲ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਨਫ਼ਰਤ ਨਹੀਂ ਹੈ ਹਿੰਦੂਆਂ ਲਈ ਜਾਂ ਇੰਡੀਅਨ ਸਿਸਟਮ ਲਈ ਜਾਂ ਦੂਜੇ ਲਈ, ਜਿੰਨੀ ਨਫ਼ਰਤ ਇੱਧਰ ਫੈਲਾਈ ਜਾਂਦੀ ਹੈ ਔਰ ਜਿੰਨੀ ਨਫ਼ਰਤ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਕਰਕੇ ਹੀ ਉਹਨਾਂ ਦੇ ਲਈ ਉਹ ਗਲੂਕਾਰ ਹੈ ਨਹੀਂ, ਔਰ ਉਹਨਾਂ ਨੇ ਉਵੇਂ ਹੀ ਐਪਰੀਸ਼ੀਏਟ ਕੀਤਾ ਹੈ। ਇਹ ਜਿਨ੍ਹਾਂ ਨੂੰ ਪਤਾ ਵੀ ਸੀ ਉਹ ਫਿਰ ਵੀ ਐਪਰੀਸ਼ੀਏਟ ਉਹਨਾਂ ਨੇ ਕੀਤਾ। ਪਰ ਮੈਂ ਦੇਖਦਾ ਵੀ ਉਹੀ ਇੰਡੀਆ ਜਿਹਦਾ ਮੋਦੀ ਅਮਿਤ ਸ਼ਾਹ, ਚਾਈਨਾ ਨੇ ਗਲਵਾਨ ਵੈਲੀ 'ਚ ਕੀ ਕੀਤਾ, 1000 ਸਕੁਅਰ ਮਾਈਲ ਤੋਂ ਜ਼ਿਆਦਾ ਜਿਹੜਾ ਉਹ ਜ਼ਮੀਨ ਇਹਨਾਂ ਦੀ ਖੋਈ ਹੋਈ ਹੈ। ਔਰ ਜਿਵੇਂ ਮਨਮੋਹਨ ਸਿੰਘ ਨੇ ਵੀ ਕਿਹਾ ਵੀ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ। ਉਸ ਸਾਰੇ ਦੇ ਬਾਵਜੂਦ ਚੀਨ ਦੇ ਖਿਲਾਫ ਚੀਨ ਲਫ਼ਜ਼ ਮੂੰਹੋਂ ਕੱਢਣ ਨੂੰ ਤਿਆਰ ਨਹੀਂ। ਤੇ ਪਾਕਿਸਤਾਨ ਜਿਹਦੇ ਨਾਲ ਜੇ ਭਾਰਤ ਦੇਖੋ ਲੈ ਦੇ ਕੇ ਜੇ ਅਸੀਂ ਚੰਗੇ ਗੁਆਂਢੀਆਂ ਵਾਲੇ ਸੰਬੰਧਾਂ ਦੀ ਗੱਲ ਕਰਦੇ ਹਾਂ, ਨੈਗੋਸ਼ੀਏਸ਼ਨ ਉਹਦਾ ਇੱਕ ਹਿੱਸਾ ਹੁੰਦਾ। ਬੋਨ ਆਫ ਕੰਟੈਂਸ਼ਨ ਤਾਂ ਜੰਮੂ ਕਸ਼ਮੀਰ ਹੀ ਸੀ, ਮੁੱਦਾ ਵੀ ਇੰਡੀਆ ਲੈ ਕੇ ਗਿਆ ਸਿਕਿਉਰਿਟੀ ਕਾਉਂਸਲ 'ਚ, ਪਲੇਬੇਸਾਈਡ ਦੀ ਗੱਲ ਉਹਨਾਂ ਨੇ ਕੀਤੀ ਵੀ ਰਾਇਸ਼ੁਮਾਰੀ ਕਰਵਾ ਲਓ। ਹੁਣ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਦੇ ਵੀ ਇਸ ਕਿਸਮ ਦੀ ਨੈਗੇਟਿਵਿਟੀ ਨਹੀਂ ਕੀਤੀ ਜਿਸ ਕਿਸਮ ਦਾ ਇਹ ਉਹਨਾਂ ਦੇ ਖਾਤੇ 'ਚ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਨੇ। ਹੁਣ ਪੰਜਾਬ ਦੀਆਂ ਇਲੈਕਸ਼ਨਾਂ ਜਿੱਤਣ ਲਈ ਵੀ ਤੁਸੀਂ ਪਾਕਿਸਤਾਨ ਦੇ ਖਿਲਾਫ ਨਫ਼ਰਤ ਕਰ ਰਹੇ ਹੋ ਕਿ ਜੀ ਡਰੋਨ ਆ ਗਏ, ਹਥਿਆਰ ਸੁੱਟ ਗਏ, ਡਰੱਗ ਸੁੱਟ ਗਏ, ਸਾਡੀ ਸਰਕਾਰ ਬਣਾ ਦਿਓ, ਅਸੀਂ ਪੰਜਾਬ 'ਚ ਡਰੱਗਸ ਖਤਮ ਕਰ ਦਿਆਂਗੇ। ਇਹਦਾ ਮਤਲਬ ਹੈ ਜਿਹੜੀ ਫੌਜ ਤੁਸੀਂ ਲਾਈ ਹੋਈ ਹੈ ਪੰਜਾਬ ਦੇ ਬਾਰਡਰ 'ਤੇ, BSF ਲਾਈ ਹੋਈ ਹੈ, ਉਹ ਪਾਕਿਸਤਾਨ ਦੀ ਹੈ। ਤੁਹਾਡੇ ਆਉਣ ਨਾਲ ਕੀ ਆਲਰੇਡੀ ਤੁਹਾਡੀ ਜਿਹੜੀ ਹੈ 500,000 ਫੌਜ ਵੈਸਟਰਨ ਬਾਰਡਰ ਨੂੰ ਗਾਰਡ ਕਰਦੀ ਹੈ। ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਡਰੱਗਸ ਆ ਕਿੱਥੋਂ ਰਹੀਆਂ ਨੇ? ਇਹਦਾ ਮਤਲਬ ਵੀ ਪੰਜਾਬ 'ਚ BJP ਦਾ ਕੋਈ ਬਣ ਜਾਏ ਚੀਫ ਮਿਨਿਸਟਰ ਤੇ ਫੌਜ ਕੋਈ ਨਵੀਂ ਭਰਤੀ ਕਰੋਗੇ ਜਿਹੜੀ ਉੱਥੋਂ ਆਣ। ਪਰ ਮਤਲਬ ਤੁਸੀਂ ਜੇ ਨਫ਼ਰਤ ਹੀ ਫੈਲਾਣੀ ਹੈ ਔਰ ਅਮਰਿੰਦਰ ਔਰ ਦੂਜੇ ਤੇ ਇਸ ਕਿਸਮ ਦੇ ਜੀ ਇਨਸਿਕਿਉਰ ਔਰ ਫਲਾਣਾ ਤੇ ਆਈ, ਇਕੱਲਾ ਇਹ ਨਹੀਂ ਵੀ ਉਸ ਲੈਵਲ 'ਤੇ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿੱਥੇ ਇੰਡੀਆ ਦੀ ਜੇ ਫੋਰਨ ਪਾਲਿਸੀ, ਠੀਕ ਕਿਹਾ ਮਨਮੋਹਨ ਸਿੰਘ ਨੇ, ਟੋਟਲ ਕਲੈਪਸ, ਤੁਹਾਨੂੰ ਲੱਗੇ ਵੀ ਚਾਈਨਾ ਦਾ ਤੁਸੀਂ ਮੈਚ ਨਹੀਂ ਹੋ, ਤੁਸੀਂ ਪਾਕਿਸਤਾਨ ਨੂੰ ਠੰਡਾ ਕਰ ਸਕਦੇ ਹੋ, ਉਹਦੇ ਨਾਲ ਚੰਗੇ ਸੰਬੰਧ ਬਣਾਉਣ ਦੀ ਗੱਲ ਕਰ ਸਕਦੇ ਹੋ। ਇੰਡੀਆ ਨੂੰ ਕੱਲ੍ਹ ਨੂੰ ਸੈਂਟਰਲ ਏਸ਼ੀਆ ਤੱਕ ਸਾਰੇ ਮੁਲਕ ਪਾਕਿਸਤਾਨ ਰਾਹ 'ਚ ਬੈਠਾ ਹੈ, ਵਪਾਰ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਇਹ ਸਾਰੇ ਦਾ। ਲੇਕਿਨ ਕਿਉਂਕਿ ਜਿਹੜੀ ਇਹ ਜ਼ਹਿਨੀਅਤ ਹੈ ਹਿੰਦੂਤਵੀ, ਇਹਨਾਂ ਨੇ ਕਦੇ ਪਾਕਿਸਤਾਨ ਨੂੰ ਕਬੂਲ ਹੀ ਨਹੀਂ ਕੀਤਾ ਹੈ, ਕਦੇ ਐਕਸੈਪਟ ਹੀ ਨਹੀਂ ਕੀਤਾ। ਔਰ ਇਹੀ ਨਫ਼ਰਤ ਉਹ ਲਗਾਤਾਰਤਾ ਨਾਲ ਪਾਲ ਰਹੇ ਨੇ। ਔਰ ਉਹਦਾ ਅਸੀਂ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੁਣ ਯੂਨਾਈਟਿਡ ਨੇਸ਼ਨਸ 'ਚ ਇੰਡੀਆ ਦਾ ਨੁਮਾਇੰਦਾ ਪਰਮਾਨੈਂਟ ਮਿਸ਼ਨ ਦਾ UN ਦੇ ਵਿੱਚ ਰਾਜੇਸ਼ ਪ੍ਰਹਾਰ, ਉਹਨੇ ਕੱਲ੍ਹ UN ਦੇ ਵਿੱਚ ਅਗੇਨ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਸਾਧਿਆ। ਔਰ ਇਹਨਾਂ ਦੇ ਆਪਣੀ PTI ਦੀ ਨਿਊਜ਼ ਹੈ, India hits out at Pakistan at UN, says perpetrators of Mumbai, Pathankot, Pulwama terror attacks enjoying state support. और फिर the world had witnessed the horrors of 2008 Mumbai terror attack, the 2016 Pathankot terror attack and 2019 Pulwama terrorist attack, says Rajesh Parihar. ਹੁਣ ਇੱਕ ਪਾਸੇ ਉਹ ਭਾਰਤ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਗਿਣਤੀ ਵਾਲੀ ਜੇ ਦਹਿਸ਼ਤਗਰਦ ਜਮਾਤ ਕਿਸੇ ਨੂੰ ਕਹਿਣਾ ਹੋਏ ਤੇ ਉਹ RSS ਹੈ। ਔਰ
ਉਹਨਾਂ ਦੇ ਆਪਣੇ ਕੋਰਟਸ ਨੇ, ਉਹ ਕਰਨਲ ਪ੍ਰੋਤ ਹੋਏ, ਉਹ ਸਾਧਵੀ ਪ੍ਰਗਿਆ ਹੋਏ, ਕਿਵੇਂ ਬੰਬ ਬਲਾਸਟ ਸਮਝੌਤਾ ਐਕਸਪ੍ਰੈਸ ਦੇ ਵਿੱਚ ਹੁੰਦਾ ਹੈ, ਮਾਲੇਗਾਂਵ 'ਚ ਹੁੰਦਾ ਹੈ। ਉਹ ਵਿਚਾਰਾ ਹਿਮੰਤ ਕਰਕਰੇ ਇਮਾਨਦਾਰ ਬੰਦਾ, ਮਹਾਰਾਸ਼ਟਰ ਐਂਟੀ ਟੈਰਰ ਸਕੁਐਡ ਦਾ, ਜਿਹਨੇ ਐਕਸਪੋਜ਼ ਕੀਤਾ ਕਿ ਵੀ ਇਹ ਤਾਂ ਹਿੰਦੂਤਵਾ ਵਾਲਿਆਂ ਦਾ ਕੰਮ ਹੈ, ਇਹ ਤਾਂ ਸਰਵਿੰਗ ਕਰਨਲ ਫੌਜ ਦੇ ਵਿੱਚ ਪ੍ਰੋਤ ਜਿਹੜਾ ਡਾਇਨਾਮਾਈਟ ਔਰ ਦੂਜਾ ਪ੍ਰੋਵਾਈਡ ਕਰ ਰਿਹਾ ਸਵਾਮੀ ਅਸੀਮਾ ਨਾਲ। ਹੁਣ ਤੁਸੀਂ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ, ਤੁਸੀਂ ਜੋ ਕੁਝ ਕਰ ਰਹੇ ਹੋ ਉੱਥੇ ਘੱਟ ਗਿਣਤੀਆਂ ਦੇ ਨਾਲ, ਪਰ ਉਹਦੇ ਤੇ ਤੁਸੀਂ ਪਰਦਾਪੋਸ਼ੀ ਕਰ ਰਹੇ ਹੋ। ਔਰ ਤੁਸੀਂ UN 'ਚ ਖਲੋ ਕੇ ਇਹਨਾਂ ਦਾ ਜਿਹੜਾ ਨੁਮਾਇੰਦਾ ਪਰਮਾਨੈਂਟ ਮਿਸ਼ਨ ਦਾ ਐਂਬੈਸਡਰ, ਉਹ ਕਹਿ ਰਿਹਾ ਕਿ ਜੀ ਦੇਖੋ ਇਹ ਇਹਨਾਂ ਨੇ ਮੁੰਬਈ ਕਰਾਇਆ, ਪਠਾਨਕੋਟ ਅਟੈਕ ਕਰਾਇਆ, ਪੁਲਵਾਮਾ ਕਰਾਇਆ, ਇਹ ਸਾਨੂੰ ਪਤਾ ਹੈ। ਵੀ ਆਲ ਨੋ ਫਰੋਮ ਵੇਅਰ ਦਾ ਪਰਪੀਟੇਟਰਸ ਆਫ ਥੀਸ ਅਟੈਕਸ ਕਮ ਫਰੋਮ। ਚਲੋ ਮੰਨ ਲਓ ਉਹ ਉੱਥੇ ਬੈਠੇ ਨੇ, ਤੇ ਤੁਹਾਡੇ ਕਰਵਾਉਣ ਵਾਲੇ ਤਾਂ ਤੁਹਾਡੇ ਹੀ ਬੈਠੇ ਨੇ, ਜਿਹੜੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਹਿੰਸਾ ਕਰ ਰਹੇ ਨੇ, ਦਹਿਸ਼ਤਗਰਦੀ ਕਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦਾ ਐਪੀਸੈਂਟਰ ਆਫ ਟੈਰਰਿਜ਼ਮ ਨਰਚਰਸ ਟੈਰਰਿਸਟ ਐਂਟੀਟੀਜ਼ with links to more than 150 UN designated entities and individuals, ਔਰ ਉਹਨਾਂ ਨੂੰ ਮਾਰਟੀਅਰ ਕਿਹਾ ਜਾਂਦਾ ਹੈ। ਹੁਣ ਇਹ ਕਹਿ ਰਿਹਾ ਹੈ ਕਿ ਜੀ ਜਿਹੜੇ ਉਹਨਾਂ ਦੇ ਦਹਿਸ਼ਤਗਰਦ ਕੋਈ ਇੱਧਰ ਕਸ਼ਮੀਰੀਆਂ ਬਾਰੇ ਹੈ, ਤੁਸੀਂ ਤਾਂ ਉਸ ਨੱਥੂਰਾਮ ਗੋਡਸੇ ਨੂੰ ਸ਼ਹੀਦ ਬਣਾ ਕੇ ਉਹਦੀਆਂ ਫਿਲਮਾਂ, ਡਰਾਮੇ, ਮੰਦਰ ਤੱਕ ਬਣਾਉਣ ਤੱਕ ਗਏ ਹੋ। ਇੱਕ ਪਾਸੇ ਤੁਸੀਂ ਗਾਂਧੀ ਦਾ ਨਾਂ ਵੇਚ ਕੇ ਦੁਨੀਆ 'ਚ ਕਹਿੰਦੇ ਹੋ ਜੀ ਅਹਿੰਸਾ ਪਰਮੋ ਧਰਮ, ਸਾਡੇ ਪਿਤਾ ਮਹਾਤਮਾ ਗਾਂਧੀ, ਬਾਪੂ ਫਾਦਰ ਆਫ ਨੇਸ਼ਨ। ਦੂਜੇ ਪਾਸੇ ਜਿਹਨੇ ਮਾਰਿਆ ਨੱਥੂਰਾਮ ਗੋਡਸੇ, ਉਹਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡਾ ਸ਼ਹੀਦ, ਬਹੁਤ ਵੱਡਾ ਦੇਸ਼ ਭਗਤ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਗਰੁੱਪ ਦਾ ਦਹਿਸ਼ਤਗਰਦ ਦੂਜੇ ਦੇ ਲਈ ਫਰੀडम ਫਾਈਟਰ ਹੀ ਹੁੰਦਾ ਹੈ। ਹੁਣ ਜਾਰਜ ਵਾਸ਼ਿੰਗਟਨ ਜਿਹੜਾ ਫਾਦਰ ਆਫ ਨੇਸ਼ਨ ਅਮਰੀਕਾ ਦਾ ਹੈ, ਬ੍ਰਿਟਿਸ਼ ਫਾਈਲਾਂ ਕੱਢ ਕੇ ਦੇਖ ਲਓ, ਜਦੋਂ ਉਹਨੇ 13 ਕਾਲੋਨੀਜ਼ ਨੂੰ ਲੈ ਕੇ ਚੈਲੰਜ ਕੀਤਾ ਸੀ ਉਹਨਾਂ ਦੇ ਖਿਲਾਫ, ਤੇ ਉਹ ਟੈਰਰਿਸਟ ਸੀ, ਦਹਿਸ਼ਤਗਰਦ ਸੀ। ਜਿਹੜੇ ਇਜ਼ਰਾਈਲ ਦੇ ਬੈਨ ਗੁਰਿਓਨ ਤੋਂ ਲੈ ਕੇ ਗੋਲਡਾ ਮਾਇਰ ਤੱਕ ਜਿੰਨੇ ਪ੍ਰਾਈਮ ਮਿਨਿਸਟਰ ਰਹੇ, ਉਹ ਬ੍ਰਿਟਨ ਦਾ ਦੌਰਾ ਨਹੀਂ ਸੀ ਕਰਦੇ, ਕਿਉਂਕਿ ਇਹ ਇਹਨਾਂ ਦਾ ਸਬੰਧ ਉਹਨਾਂ ਦੀ ਹਗਨਾ ਨਾਂ ਦੀ ਇੱਕ ਦਹਿਸ਼ਤਗਰਦ ਆਰਗੇਨਾਈਜੇਸ਼ਨ ਸੀ ਉਹਦੇ ਔਰ ਕਿਉਂਕਿ ਫਲਸਤੀਨ ਬ੍ਰਿਟਿਸ਼ ਆਕੂਪੇਸ਼ਨ ਥੱਲੇ ਸੀ, ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ। ਹੁਣ ਜੇ ਤੁਹਾਨੂੰ ਬੁਰਹਾਨ ਵਾਨੀ ਜਾਂ ਕਸ਼ਮੀਰ 'ਚ ਸੈਯਦ ਅਲੀ ਸ਼ਾਹ ਗਿਲਾਨੀ ਔਰ ਉਹ ਸਾਰੇ ਜਿਹੜੇ ਨੇ, ਔਰ ਮਕਬੂਲ ਭੱਟ, ਅਫਜ਼ਲ ਗੁਰੂ, ਇਹ ਦਹਿਸ਼ਤਗਰਦ ਲੱਗਦੇ ਨੇ, ਤੇ ਜਿਨ੍ਹਾਂ ਲੋਕਾਂ ਦੀ ਲਈ, ਜਿਨ੍ਹਾਂ ਆਪਣੇ ਲੋਕਾਂ ਦੀ ਆਜ਼ਾਦੀ ਲਈ ਜਿਹੜੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਉਹ ਜਿਹੜੇ ਨੇ ਉਹ ਫਰੀडम ਫਾਈਟਰ ਨੇ। ਜੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਦੂਜੇ, ਇਹ ਅੰਗਰੇਜ਼ਾਂ ਦੇ ਲਈ ਕੀ ਸੀ? ਦਹਿਸ਼ਤਗਰਦ ਸੀ। ਔਰ ਉਸ ਜ਼ਮਾਨੇ 'ਚ ਗਾਂਧੀ ਵਰਗਾ ਵੀ ਜਿਹੜਾ ਜਿੱਦਣ ਮਾਈਕਲ ਆਡਵਾਇਰ ਨੂੰ ਜਿਹੜਾ ਮਾਰਿਆ ਊਧਮ ਸਿੰਘ ਨੇ 21 ਸਾਲ ਬਾਅਦ ਲੰਡਨ ਜਾ ਕੇ, ਗਾਂਧੀ ਨੇ ਇਹ ਕਿਹਾ ਸੀ, ਹਾਲਾਂ ਉਹਨੂੰ ਵੀ ਪਤਾ ਸੀ ਵੀ ਉਹਨੇ ਕਿਉਂ ਮਾਰਿਆ ਉਹਨੂੰ, ਉਹ ਕਹਿੰਦਾ ਸੀ ਦਿਸ ਇਜ਼ ਐਨ ਐਕਟ ਆਫ ਏ ਮੈਡਮੈਨ, ਇਹ ਪਾਗਲ ਬੰਦੇ ਦਾ ਕੰਮ ਹੈ। ਅੱਜ ਤੁਸੀਂ ਉਹਨੂੰ ਜਿਹੜਾ ਉਹਦੀਆਂ ਵੋਟਾਂ ਲੈਣ ਲਈ ਜੋ ਮਰਜ਼ੀ ਕਰੀ ਜਾਓ। ਸੋ ਇਹ ਕੋਈ ਵੱਡੀ ਗੱਲ, ਪਰ ਮੈਂ ਇਸ ਗੱਲ ਦੇ ਉੱਤੇ ਹਾਂ ਕਿ ਵੀ ਇਹ ਜਿਹੜੀ ਨਫ਼ਰਤ ਨਾਲ ਭਰੇ ਹੋਏ ਲੋਕ ਨੇ, ਇਹ ਸਿਸਟਮ ਹੈ, ਇਹਨੇ ਉਸ ਖਿੱਤੇ ਦੇ ਵਿੱਚ ਅਮਨ ਨਹੀਂ ਹੋਣ ਦੇਣਾ। ਔਰ ਇਹ ਜਿਹੜੀ ਟਕਰਾਅ ਦੀ ਲਾਈਨ ਹੈ ਅਲਟੀਮੇਟਲੀ, ਜਿਵੇਂ ਇਮਰਾਨ ਖਾਨ ਨੇ ਉਹਨੂੰ ਜਿਹੜਾ CNN ਨੂੰ ਇੰਟਰਵਿਊ ਦਿੱਤਾ, ਫਰੀਦ ਜ਼ਕਾਰੀਆ, ਉਸ ਦੇ ਨਾਲ ਉਹਨੇ ਕਿਹਾ ਸੀ ਵੀ ਇਹ ਜਿਹੜੀ RSS ਦੀ ਆਈਡੀਓਲੋਜੀ ਨਾਜ਼ੀਆਂ ਵਰਗੀ ਨਫ਼ਰਤ ਫੈਲਾ ਰਹੀ ਹੈ, ਦੋਨੋਂ ਅਸੀਂ ਨਿਊਕਲੀਅਰ ਪਾਵਰਸ ਹੈ, ਔਰ ਅਲਟੀਮੇਟਲੀ ਜੇ ਟਕਰਾਅ ਹੋਏਗਾ ਤੇ ਕਿਹਦੀ ਤਬਾਹੀ, ਕੁਝ ਵੀ ਨਹੀਂ ਬਚੇਗਾ। ਬਿਲਕੁਲ ਜੀ ਡਾਕਟਰ ਔਰ ਅਸੀਂ ਹਾਂਜੀ ਟਾਈਮ ਅਪ ਹੋ ਗਿਆ। ਅੱਛਾ ਜੀ ਡਾਕਟਰ ਸਾਹਿਬ, ਅੱਜ ਤੁਹਾਡਾ ਆਰਡਰ ਮੰਨ ਲੈਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰਸਨਾ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।